ਕਰੀਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਜੰਗ ਤੋਂ। ਇਹ ਜੰਗ ਕਹਿੰਦੇ ਹੁਣ ਸੁਪਰੀਮ ਹੋ ਗਈ ਹੈ ਜੀ। ਪ੍ਰਵੀਨ ਜੀ, 2 ਰੋਜ਼ਾ ਵਿਸ਼ੇਸ਼ ਸੈਸ਼ਨ ਸੀਗਾ। ਇਸ 2 ਰੋਜ਼ਾ ਵਿਸ਼ੇਸ਼ ਸੈਸ਼ਨ ਨੂੰ ਬੁਲਾਉਣ ਤੋਂ ਪਹਿਲਾਂ ਹੀ ਰਾਜਪਾਲ ਬਨਾਮ ਮੁੱਖ ਮੰਤਰੀ, ਪੰਜਾਬ ਸਰਕਾਰ ਬਨਾਮ ਰਾਜ ਭਵਨ ਇਹ ਲਗਾਤਾਰ ਜਾਰੀ ਸੀ। ਪਰ 2 ਰੋਜ਼ਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇੱਕ ਦਿਨ 'ਚ ਹੀ ਮੁੱਕ ਗਿਆ ਜੀ, ਤੇ ਉਹ ਵੀ ਬਿਨਾਂ ਕੋਈ ਬਿੱਲ ਪੇਸ਼ ਕੀਤਿਆਂ, ਬਿਨਾਂ ਕੋਈ ਬਿੱਲ ਪਾਸ ਕੀਤੇ। ਮੁੱਖ ਮੰਤਰੀ ਸਾਹਿਬ ਹਵਾਲਾ ਦੇ ਰਹੇ ਸੀ, ਕਹਿੰਦੇ ਜੀ ਪਿਛਲੀ ਵਾਰ ਵੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਹ ਕਹਿ ਕੇ ਕਿ ਗੈਰ ਕਾਨੂੰਨੀ ਆ, ਤੇ ਸਾਨੂੰ ਕਹਿੰਦੇ ਮਨਜ਼ੂਰੀ ਲੈਣ ਲਈ ਅਦਾਲਤ ਦਾ ਰੁਖ ਕਰਨਾ ਪਿਆ, ਤੇ ਅਸੀਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਆਏ ਸੁਪਰੀਮ ਕੋਰਟ ਤੋਂ। ਤੇ ਕਹਿੰਦੇ ਜੀ ਸੁਪਰੀਮ ਕੋਰਟ ਤੋਂ 3 ਮਿੰਟ 'ਚ ਮਨਜ਼ੂਰੀ ਮਿਲ ਗਈ, ਪਰ ਉਹ 3 ਮਿੰਟ ਦੀ ਮਨਜ਼ੂਰੀ ਸਾਨੂੰ 25 ਲੱਖ 'ਚ ਪਈ ਸੀ। ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਰਾਜਪਾਲ ਸਾਹਿਬ, ਨਾ ਦਿਓ ਮਨਜ਼ੂਰੀ, ਫਿਰ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ। ਤੇ ਕਹਿੰਦੇ ਸੁਪਰੀਮ ਕੋਰਟ ਦਾ ਰੁਖ ਕਰਿਆ, 15 ਮਿੰਟ 'ਚ ਮਿਲ ਜਾਣੀ ਮਨਜ਼ੂਰੀ। ਮਤਲਬ ਮੈਂ ਹਿਸਾਬ ਲਾ ਰਿਹਾ ਸੀ ਕਿ ਜੇ 3 ਮਿੰਟ ਦੀ ਮਨਜ਼ੂਰੀ 25 ਲੱਖ ਦੀ ਪੈਂਦੀ ਆ, ਤਾਂ 15 ਮਿੰਟ ਦੀ ਮਨਜ਼ੂਰੀ ਪੰਜਾਬ ਨੂੰ 125 ਲੱਖ 'ਚ ਪੈਣੀ ਹੈ। ਤੇ ਇੱਥੋਂ ਹਿਸਾਬ ਲਾ ਲਓ ਕਿ ਫਿਰ ਇਹ ਪੰਜਾਬ ਦੇ ਖਜ਼ਾਨੇ ਦਾ ਨੁਕਸਾਨ ਨਹੀਂ। ਜੀ। ਰਾਜਪਾਲ ਨੂੰ ਪੁੱਛੋ ਕਿ ਤੁਹਾਨੂੰ ਇਸ ਜੰਗ 'ਚ ਮਿਲ ਕੀ ਰਿਹਾ, ਤੇ ਪੰਜਾਬ ਸਰਕਾਰ ਨੂੰ ਪੁੱਛੋ ਕਿ ਤੁਹਾਨੂੰ ਇਹ ਆਡਾ ਲੈ ਕੇ ਮਿਲ ਕੀ ਰਿਹਾ। ਬਿਲਕੁਲ ਸਹੀ। ਸੋ ਇਹ ਵੱਡਾ ਸਵਾਲ ਹੈ। ਪਰ ਕੱਲ ਵਿਧਾਨ ਸਭਾ ਦਾ ਸੈਸ਼ਨ ਜਿੱਦਾਂ ਹੀ ਸ਼ੁਰੂ ਹੋਇਆ, ਮੁੱਖ ਮੰਤਰੀ ਸਾਹਿਬ ਨੇ ਚਲੋ ਜੋ ਤਕਰੀਰ ਕਰਨੀ ਸੀ, ਬਹਿਸ ਕਰਨੀ ਸੀ, 0 ਓਵਰ ਸੀ, ਉਹ ਸਾਰਾ ਸੀ, ਪਰ ਬਿੱਲ ਲਿਆਉਣ ਤੋਂ ਇਨਕਾਰ ਕਰਦਿਆਂ ਕਿਹਾ ਜੀ ਕਿ ਹੁਣ ਅਸੀਂ ਮਨਜ਼ੂਰੀ ਲੈ ਕੇ ਹੀ ਆਵਾਂਗੇ। ਅੱਛਾ। ਤੇ ਮਨਜ਼ੂਰੀ ਅਸੀਂ ਸੁਪਰੀਮ ਕੋਰਟ ਤੋਂ ਲੈ ਕੇ ਆਵਾਂਗੇ, 15 ਮਿੰਟ 'ਚ ਮਿਲ ਜਾਣੀ। 30 ਤਰੀਕ ਤੱਕ ਛੁੱਟੀਆਂ ਨੇ, ਛੁੱਟੀਆਂ ਮੁੱਕ ਜਾਣ ਦਿਓ ਆ ਤਿਉਹਾਰ ਦੀਆਂ, ਦੁਸਹਿਰੇ ਦੀਆਂ, ਤੇ 30 ਤਰੀਕ ਤੋਂ ਬਾਅਦ ਅਸੀਂ ਸਿੱਧੇ ਅਦਾਲਤ ਦਾ ਰੁਖ ਕਰਾਂਗੇ ਤੇ ਮਨਜ਼ੂਰੀ ਲੈ ਕੇ ਆਵਾਂਗੇ, ਫਿਰ ਇਹ ਬਿੱਲ ਪੇਸ਼ ਕਰਕੇ ਪਾਸ ਕਰਾਵਾਂਗੇ। ਅਸਲ 'ਚ ਜਿਹੜਾ ਬਿੱਲ ਵਿਧਾਨ ਸਭਾ 'ਚ ਪੇਸ਼ ਕਰਨਾ ਹੁੰਦਾ ਉਹ ਬਿੱਲ ਵੀ ਮਨਜ਼ੂਰ ਹੋ ਕੇ ਆਉਣਾ ਹੁੰਦਾ ਰਾਜ ਭਵਨ ਤੋਂ। ਠੀਕ ਹੈ। ਤੇ ਰਾਜਪਾਲ ਸਾਹਿਬ ਕੋਲ 3 ਬਿੱਲ ਭੇਜੇ ਗਏ ਸੀ, ਉਹਨਾਂ 3 ਬਿੱਲਾਂ ਤੇ ਵੀ ਰਾਜਪਾਲ ਨੇ ਸਹੀ ਨਹੀਂ ਪਾਈ। ਉਹ ਪਹਿਲਾਂ ਹੀ ਉਂਗਲੀ ਖੜੀ ਕਰ ਚੁੱਕਿਆ ਜੀ, ਇਹ ਤਾਂ ਜੂਨ ਜੁਲਾਈ ਦਾ ਲਟਕਦਾ, ਹੁਣ ਸੁੱਤੇ ਉੱਠੇ ਹੋ ਜਿਹਾ, ਹੈ ਨਾ। ਸੋ ਇਸ ਲਈ ਉਹ ਸਾਰੇ ਪਹਿਲੂਆਂ ਤੇ ਉਹਨਾਂ ਨੇ ਸਹੀ ਨਹੀਂ ਪਾਈ, ਇਸ ਲਈ ਉਹ ਬਿੱਲ ਵੀ ਪੇਸ਼ ਨਹੀਂ ਹੋ ਸਕੇ। ਤੇ ਬਿੱਲ ਪੇਸ਼ ਨਾ ਹੋਣ ਕਾਰਨ ਮੁੱਖ ਮੰਤਰੀ ਸਾਹਿਬ ਖਾਸੇ ਔਖੇ ਹੋਏ, ਤੇ ਉਹਨਾਂ ਨੇ ਹੁਣ ਇਹ ਕਿਹਾ ਕਿ ਅਸੀਂ ਸੁਪਰੀਮ ਕੋਰਟ ਦਾ ਰੁਖ ਕਰਾਂਗੇ, ਅਸੀਂ ਇਸ ਨੂੰ ਅਣਮਿੱਥੇ ਸਮੇਂ ਲਈ ਚੁੱਕ ਰਹੇ ਹਾਂ। ਠੀਕ ਹੈ। ਤੇ 2 ਰੋਜ਼ਾ ਸੈਸ਼ਨ ਇੱਕ ਦਿਨ 'ਚ ਬਿਨਾਂ ਕੋਈ ਬਿੱਲ ਪੇਸ਼ ਔਰ ਪਾਸ ਕੀਤੇ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ ਗਿਆ, ਤੇ ਹੁਣ ਕਹਿੰਦੇ ਸੁਪਰੀਮ ਕੋਰਟ 30 ਤਰੀਕ ਤੋਂ ਬਾਅਦ ਜਾਵਾਂਗੇ। ਪ੍ਰਵੀਨ ਜੀ, ਰਾਜਪਾਲ ਹੋਰਾਂ ਨੇ ਧਮਕੀ ਭਰੇ ਅੰਦਾਜ਼ 'ਚ ਕਿਹਾ ਸੀ ਕਿ ਜੇ ਤੁਸੀਂ ਇਹੋ ਜਿਹਾ ਕੁਝ ਕਰੋਗੇ, ਮੈਂ ਰਾਸ਼ਟਰਪਤੀ ਕੋਲ ਤੁਹਾਡੀ ਸ਼ਿਕਾਇਤ ਲੈ ਕੇ ਜਾਊਂਗਾ। ਤੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀ ਵਿਧਾਨ ਸਭਾ 'ਚ ਉਹਨਾਂ ਦੀ ਚਿੱਠੀਆਂ ਦਾ ਮੁੜ ਕੇ ਹਵਾਲਾ ਦਿੱਤਾ, ਉਹਨਾਂ ਦੇ ਲਵ ਲੈਟਰਾਂ ਦਾ ਹਵਾਲਾ ਦਿੱਤਾ, ਤੇ ਕਿਹਾ ਕਿ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ। ਅੱਛਾ। ਕੀ ਇਹ ਧਮਕੀ ਦਾ ਜਵਾਬ ਧਮਕੀ ਹੈ, ਜਾਂ ਦੂਜੀ ਧਮਕੀ ਦਿਖਾਉਣ ਲਈ ਹੈ ਰਾਸ਼ਟਰਪਤੀ ਦੇ ਨਾਂ ਦਾ ਡਰ ਹੈ, ਕੀ ਹੈ? ਰਾਸ਼ਟਰਪਤੀ ਦੀ ਧਮਕੀ ਦੇ ਡਰ ਤੋਂ ਬਿਨਾਂ ਬਿੱਲ ਪੇਸ਼ ਕੀਤਿਆਂ ਹੀ ਅਣਮਿੱਥੇ ਸਮੇਂ ਲਈ ਚੁੱਕ ਦਿੱਤਾ ਗਿਆ ਵਿਧਾਨ ਸਭਾ ਦਾ 2 ਰੋਜ਼ਾ ਸੈਸ਼ਨ, ਜਾਂ ਫਿਰ ਸੱਚਮੁੱਚ ਤੁਸੀਂ ਹੁਣ ਸੁਪਰੀਮ ਕੋਰਟ ਜਾ ਕੇ ਇਸ ਹਵਾਲੇ ਨਾਲ ਅਹਿਮ ਫੈਸਲਾ, ਪਰ ਹਰ ਵਾਰ ਸੁਪਰੀਮ ਕੋਰਟ ਜਾਓਗੇ ਤੇ ਪੰਜਾਬ ਦਾ ਪਾਣੀ ਬਹਾਓਗੇ। ਜੀ 25 ਲੱਖ ਕਦੇ ਬਹਾਤਾ, 125 ਲੱਖ ਹੁਣ ਬਹਾ ਦਿਓ। ਤੇ ਰਾਜਪਾਲ ਨੂੰ ਪੁੱਛੋ ਕਿ ਭਾਈ ਤੁਸੀਂ ਆਪਣੀ ਭਰਪਾਈ ਕਰੋਗੇ, ਫਿਰ ਇਹ ਤੁਹਾਡੇ ਕਰਕੇ ਖਰਚ ਹੋ ਰਿਹਾ, ਤਨਖਾਹ ਜੋ ਭੇਜ ਦੋਗੇ ਜੀ। ਸੋ ਤੁਸੀਂ ਤਕਰਾਰ, ਬਹਿਸ, ਲੜਾਈ 'ਚ ਪੰਜਾਬ ਦਾ ਕੀ ਬਣਿਆ? ਐਸਵਾਈਐਲ ਦੇ ਮੁੱਦੇ ਤੇ ਬਹਿਸ ਨਹੀਂ ਸੀ ਸੈਸ਼ਨ ਦਾ, ਕਿੱਥੇ ਗਈ ਐਸਵਾਈਐਲ ਦੀ ਬਹਿਸ? ਇੰਨਾ ਕਹਿ ਕੇ ਸਰ ਗਿਆ ਕਿ ਕਾਂਗਰਸੀਆਂ ਨੇ ਕਈ ਨਾ ਟੱਕ ਲਾਇਆ ਤੇ ਅਕਾਲੀਆਂ ਨੇ ਪੰਜਾਬ ਲੁੱਟਿਆ ਕੁੱਟਿਆ, ਬਸ ਹੋ ਗਈ ਬਹਿਸ। ਜੀ ਕਿੱਥੇ ਗਏ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ? ਸੋ ਇਹ ਵਿਧਾਨ ਸਭਾ ਦੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਸਾਨੂੰ 3 ਮਿੰਟ ਲਈ 25 ਲੱਖ ਖਰਚਣਾ ਪਿਆ, ਉਹ ਇਹ ਵੀ ਦੱਸ ਦਿਓ ਨਾ ਕਿ ਇੱਕ ਦਿਨ ਦੇ ਸੈਸ਼ਨ ਤੇ ਕਿੰਨਾ ਖਰਚਾ ਆ ਗਿਆ। ਕੱਢਣਾ ਹੀ ਨਹੀਂ ਸੀ ਕੁਛ, ਹੱਲੇ ਨਹੀਂ ਬਣਨਾ ਸੀ ਕੁਛ, ਉਹਦਾ ਸਿਰਾ ਹੀ ਨਹੀਂ ਲੱਗਣਾ ਸੀ, ਫਿਰ ਇਹ ਸੈਸ਼ਨ ਦੀ ਅਹਿਮੀਅਤ ਕੀ ਰਹਿ ਗਈ ਜੀ। ਰਾਸ਼ਟਰਪਤੀ ਦੀ ਧਮਕੀ ਦਾ ਡਰ ਕੰਮ ਕਰ ਗਿਆ, ਸੁਪਰੀਮ ਕੋਰਟ ਵਾਲੀ ਧਮਕੀ ਦੇ ਕੇ ਅਗਲੇ ਚੈਲੰਜ ਲਈ ਫਿਰ ਤਿਆਰ ਹੈ ਸਰਕਾਰ। ਸੋ ਇਹ ਬਖੇੜਾ ਵਧੂਗਾ ਵੀ, ਖਲਾਰਾ ਪਊਗਾ ਵੀ, ਪਰ ਇਸ ਬਖੇੜੇ ਔਰ ਖਲਾਰੇ 'ਚ ਸਰਕਾਰ ਨੂੰ ਲੱਗਦਾ ਸਾਡੀਆਂ ਊਣਤਾਈਆਂ, ਸਾਡੀਆਂ ਕੰਮ ਨਾ ਕਰਨ ਦੇ ਢੰਗ ਤਰੀਕੇ ਲੁਕ ਜਾਂਦੇ ਜੀ।